पहली ईमेल आई है लंडन तो वीर कुलदीप सिंह जी दी। ਇਹ ਲਿਖਦੇ ਹਨ ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਝ ਰਜੇਵਿਆਂ ਕਰਕੇ ਅਤੇ ਬੇਅਦਬ ਲੋਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਕਰਕੇ ਦੁੱਖ ਵਿੱਚ ਤੁਹਾਨੂੰ ਲਿਖ ਨਹੀਂ ਸਕਿਆ, ਇਸ ਲਈ ਮਾਫੀ ਚਾਹੁੰਦਾ ਹਾਂ। ਮੈਨੂੰ ਇਹਨਾਂ ਪੰਥ ਦੋਖੀ ਘਟਨਾਵਾਂ ਦਾ ਦੁੱਖ ਤਾਂ ਬਹੁਤ ਹੈ, ਪਰ ਹੈਰਾਨੀ ਕੋਈ ਨਹੀਂ ਹੋਈ ਕਿਉਂਕਿ ਗੁਲਾਮ ਕੌਮਾਂ ਨਾਲ ਇਹੋ ਵਰਤਾਰਾ ਹੋਇਆ ਕਰਦਾ ਹੈ। ਮੈਂ ਸ਼ੁਰੂਆਤ ਕਰਾਂਗਾ ਮਹਾਨ ਸਿੱਖ ਸਕਾਲਰ ਮਰਹੂਮ ਡਾਕਟਰ ਗੁਰਭਗਤ ਸਿੰਘ ਹੋਣਾ ਦੇ ਸ਼ਬਦਾਂ ਨਾਲ ਕਿ ਸਿੱਖ ਕੌਮ ਦੀ ਆਜ਼ਾਦੀ ਲਈ ਸੰਘਰਸ਼ ਦਾ ਨਿਸ਼ਾਨਾ ਸਿੱਖਾਂ ਨੂੰ ਸਿਰਫ ਹਿੰਦੂ ਹਾਕਮਾਂ ਤੋਂ ਰਾਜਸੀ ਅਰਥਾਂ ਵਿੱਚ ਆਜ਼ਾਦ ਕਰਾਉਣਾ ਨਹੀਂ, ਸਗੋਂ ਉਹਨਾਂ ਨੂੰ ਸੋਚਣ ਦੇ ਹਿੰਦੂ ਤੌਰ ਤਰੀਕੇ ਤੋਂ ਸੰਕਲਪ ਆਤਮਿਕ ਤੌਰ ਤੇ ਵੀ ਮੁਕਤ ਕਰਾਉਣਾ ਹੈ। ਸੋ ਸਾਨੂੰ ਹਿੰਦੂ ਹਕੂਮਤ ਤੋਂ ਕੇਵਲ ਆਜ਼ਾਦ ਹੀ ਨਹੀਂ ਹੋਣਾ ਬਲਕਿ ਆਪਣੀ ਸੋਚ ਵੀ ਖਾਲਸਾਈ ਬਣਾਉਣੀ ਪਵੇਗੀ। ਸਾਡੇ ਵਿੱਚ ਬੇਸ਼ੱਕ ਜਿੰਨੇ ਮਰਜ਼ੀ ਵੱਖਰੇਵੇਂ ਹੋਣ, ਪਰ ਸਾਡਾ ਸਿਧਾਂਤ ਇੱਕ ਹੈ, ਸਾਡਾ ਨਿਸ਼ਾਨਾ ਇੱਕ ਹੈ। ਇੱਕ ਸਿੱਖ ਵਾਸਤੇ ਤਿੰਨ ਸ਼ਖਸੀਅਤਾਂ ਤੋਂ ਪਰੇ ਕੁਝ ਵੀ ਨਹੀਂ। ਪਹਿਲਾ ਅਕਾਲ ਪੁਰਖ ਜਿਸ ਦੇ ਅਸੀਂ ਪੁਜਾਰੀ ਹਾਂ, ਪੂਜਾ ਅਕਾਲ ਕੀ, 10 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ, ਪਰਚਾ ਸ਼ਬਦ ਦਾ, ਅਤੇ ਤੀਜਾ ਖਾਲਸਾ ਦੀਦਾਰ ਖਾਲਸੇ ਦਾ, ਖਾਲਸਾ ਰਾਜ, ਝੰਡੇ ਬੁੰਗੇ ਇਸੇ ਦਾ ਹੀ ਇੱਕ ਰੂਪ ਹਨ। ਖਾਲਸਾ ਕਿਸੇ ਸਾਧ ਦਾ ਨਾਮ ਨਹੀਂ, ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਸਿੱਖ ਰਾਜ ਦੀ ਫੌਜ ਹੈ। ਸਾਨੂੰ ਗੁਰੂ ਸਾਹਿਬ ਨੇ ਰਾਜੇ ਬਣਾਇਆ ਹੈ, ਅਸੀਂ ਰਾਜ ਤੋਂ ਘੱਟ ਕੋਈ ਗੱਲ ਨਹੀਂ ਕਰ ਸਕਦੇ। ਜਾਂ ਅਸੀਂ ਬਾਦਸ਼ਾਹ ਹਾਂ ਜਾਂ ਬਾਗੀ, ਸਾਨੂੰ ਹੌਲੀ ਹੌਲੀ ਮਿਲੀਟੈਂਟ ਤੋਂ ਸਾਧ ਬਣਾਇਆ ਜਾ ਰਿਹਾ ਹੈ। ਖਾਲਸਾ ਜੀਓ, ਕਈ ਵੀਰ ਇਹ ਕਹਿੰਦੇ ਹਨ ਕਿ ਸਾਨੂੰ ਭਾਰਤ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਖਤਮ ਹੋ ਜਾਵਾਂਗੇ ਕਿਉਂਕਿ ਭਾਰਤ ਬਹੁਤ ਵੱਡੀ ਤਾਕਤ ਹੈ। ਪਰ ਮੈਂ ਇਹ ਸੋਚਦਾ ਹਾਂ ਕਿ ਅਸੀਂ ਸਰਵਾਈਵ ਹੀ ਉਨਾ ਚਿਰ ਕਰਾਂਗੇ ਜਿੰਨਾ ਚਿਰ ਅਸੀਂ ਲੜਦੇ ਰਵਾਂਗੇ। ਸਰਦਾਰ ਕਰਪੂਰ ਸਿੰਘ ਕਹਿੰਦੇ ਸਨ ਕਿ ਜੇਕਰ ਇਤਿਹਾਸ ਵਿੱਚ ਇਹ ਲਿਖਿਆ ਗਿਆ ਕਿ ਇੱਕ ਸਿੱਖ ਕੌਮ ਹੁੰਦੀ ਸੀ ਜੋ ਆਪਣੀ ਆਜ਼ਾਦੀ ਲਈ ਜੂਝਦੀ ਖਤਮ ਹੋ ਗਈ ਪਰ ਉਸਨੇ ਗੁਲਾਮੀ ਨਹੀਂ ਕਬੂਲੀ, ਤਾਂ ਇਹ ਸਾਡੇ ਇਤਿਹਾਸ ਲਈ ਫਕਰ ਵਾਲੀ ਗੱਲ ਹੋਵੇਗੀ। ਉਹ ਇਹ ਗੱਲ ਕਹਿੰਦੇ ਸੀ ਕਿ ਸਿੱਖੋ 100-150 ਸਾਲ ਪਹਿਲਾਂ ਤੁਸੀਂ ਰਾਜੇ ਸੀ, ਤੁਸੀਂ ਪਾਲਿਸੀ ਮੇਕਰ ਸੀ, ਤੁਹਾਡਾ ਦੁਨੀਆ ਤੇ ਨਾਮ ਅਤੇ ਤੁਹਾਡਾ ਸਿੱਕਾ ਚੱਲਦਾ ਸੀ, ਪਰ ਆਉਣ ਵਾਲੇ 100 ਸਾਲ ਬਾਅਦ ਤੁਹਾਡੇ ਨਿਆਣੇ ਚਪੜਾਸੀ ਦੀ ਨੌਕਰੀ ਲਈ ਵੀ ਤਰਸਣਗੇ। ਉਹਨਾਂ ਦੀ ਇਹ ਗੱਲ 30 ਸਾਲਾਂ ਬਾਅਦ ਹੀ ਸੱਚ ਹੋ ਰਹੀ ਹੈ। ਭਾਵੇਂ ਤੁਸੀਂ ਬੈਂਕਾਂ 'ਚ ਲੱਗੇ ਹੋਵੋ ਤਾਂ ਭਾਵੇਂ 에ਅਰਪੋਰਟ ਤੇ, ਹੈ ਤਾਂ ਅਸੀਂ ਉਹਨਾਂ ਦੇ ਨੌਕਰ ਹੀ। ਜੇਕਰ ਇੱਕ ਰਾਜਾ ਰਾਜ ਦੀ ਗੱਲ ਛੱਡ ਕੇ ਨੌਕਰੀ ਦੀ ਗੱਲ ਕਰਨ ਲੱਗ ਜਾਵੇ ਤਾਂ ਉਸ ਤੇ ਦੁਨੀਆ ਹੱਸਦੀ ਹੈ ਅਤੇ ਕੋਈ ਹੋਰ ਰਾਜਾ ਉਹਨਾਂ ਤੇ ਵੀ ਭਰੋਸਾ ਨਹੀਂ ਕਰਦਾ। ਡਿਪਲੋਮੈਟਿਕ ਗੱਲ ਤਾਂ ਦੂਰ ਰਹੀ। ਇੰਡੀਆ ਦਾ ਖਿਆਲ ਤਿਆਗ ਕੇ ਸਾਨੂੰ ਆਪਣਾ ਨੈਟਵਰਕ ਬਣਾਉਣ ਦੀ ਲੋੜ ਹੈ, ਆਪਣੀਆਂ ਬੈਂਕਾਂ ਇਹਨਾਂ ਮੁਲਕਾਂ 'ਚ ਖੋਲਣ ਦੀ ਲੋੜ ਹੈ, ਆਪਣਾ ਸਿਸਟਮ ਬਣਾਉਣ ਦੀ ਲੋੜ ਹੈ। ਸਾਡੇ ਡਿਪਲੋਮੈਟਿਕ ਆਫਿਸ ਪੰਜਾਬ ਤੋਂ ਬਾਹਰ ਹੋਣ ਤਾਂ ਜੋ ਭਾਰਤ ਸਾਡਾ ਨੁਕਸਾਨ ਨਾ ਕਰ ਸਕੇ ਅਤੇ ਹੋਰਨਾਂ ਮੁਲਕਾਂ ਨਾਲ ਡਿਪਲੋਮੈਟਿਕ ਗੱਲ ਕੀਤੀ ਜਾ ਸਕੇ। ਪੰਜਾਬ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦੀ ਜਨਮ ਭੂਮੀ ਹੈ। ਇਹਨਾਂ ਤਕਰੀਬਨ 550 ਤੋਂ 600 ਸਾਲਾਂ ਦੌਰਾਨ ਪੰਜਾਬ ਨੂੰ ਗੁਰੂ ਸਾਹਿਬਾਨ ਦੀ ਸਿੱਖਿਆ ਮਿਲਦੀ ਰਹੀ। ਗੁਰੂ ਸਾਹਿਬਾਨ ਨੇ ਮੁਗਲ ਹਕੂਮਤ ਅੱਗੇ ਆਤਮ ਸਮਰਪਣ ਨਹੀਂ ਕੀਤਾ ਅਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਰਖਵਾਲੇ ਰਹੇ ਹਾਂ, ਕਦੇ ਬਾਗੀ ਤੇ ਕਦੇ ਬਾਦਸ਼ਾਹ। ਇਸ ਕਰਕੇ ਪੰਜਾਬ ਉੱਤੇ ਸਾਡਾ ਕਲੇਮ ਹੈ। ਬਾਗੀਆਂ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਮੌਜੂਦਾ ਹਕੂਮਤ ਦਾ ਤਖਤਾ ਪਲਟਣਾ ਹੋਵੇ। ਸੋ ਖਾਲਸਾ ਜੀ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹੁਣ ਗੱਲ ਭਾਰਤ ਦੇ ਸੰਬੰਧ ਦੇ ਨਾਲ ਕਰਦੇ ਹਾਂ। ਮੁਗਲਾਂ ਨੇ ਪੰਜਾਬ ਤੇ ਕਬਜ਼ਾ ਕੀਤਾ, ਸਾਡੇ ਤੇ ਰਾਜ ਕੀਤਾ, ਪਰ ਅਸੀਂ ਆਪਣੇ ਆਪ ਨੂੰ ਮੁਗਲ ਨਹੀਂ ਅਖਵਾਇਆ। ਫਿਰ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਅੰਗਰੇਜ਼ਾਂ ਨੇ ਪੂਰਬੀਆਂ ਤੇ ਮਰਾਠਿਆਂ ਨਾਲ ਰਲ ਕੇ ਸਾਡੇ ਪੰਜਾਬ ਤੇ ਕਬਜ਼ਾ ਕਰ ਲਿਆ। 98 ਸਾਲ ਬਾਅਦ ਤੇ ਰਾਜ ਕੀਤਾ, ਪਰ ਅਸੀਂ ਆਪਣੇ ਆਪ ਨੂੰ ਅੰਗਰੇਜ਼ ਨਹੀਂ ਅਖਵਾਇਆ। ਭਾਰਤ ਨੇ ਪੰਜਾਬ ਤੇ ਕਬਜ਼ਾ ਕਰਕੇ ਜ਼ੁਲਮ ਕੀਤੇ, ਸਾਨੂੰ ਕੋਹ ਕੇ ਮਾਰਿਆ। ਤੁਸੀਂ ਫਿਰ ਵੀ ਆਪਣੇ ਆਪ ਨੂੰ ਭਾਰਤੀ ਕਹਾਉਣ ਲੱਗ ਪਏ। ਦੱਸੋ ਕਿ ਖਾਲਸਾ ਭਾਰਤੀ ਕਦੋਂ ਹੋਇਆ? ਤੁਹਾਡੀ ਹੋਂਦ ਖਾਲਸਾ ਹੈ, ਭਾਰਤੀ ਨਹੀਂ। ਭਾਰਤੀ ਤਾਂ ਤੁਹਾਡੇ ਦੁਸ਼ਮਣ ਹਨ। 1947 ਵਿੱਚ ਜਦੋਂ ਤੁਸੀਂ ਖਾਲਸੇ ਤੋਂ ਭਾਰਤੀ ਹੋ ਗਏ ਤਾਂ ਨੁਕਸਾਨ ਬੇਦ ਅੰਦਾਜ਼ਾ ਹੋ ਗਿਆ। ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਰਾਜ ਤੱਕ ਜੋ ਬਣਾਇਆ ਸੀ ਸਭ ਤੁਸੀਂ ਭਾਰਤ ਦੀ ਆਜ਼ਾਦੀ ਲਈ ਭੇਟ ਕਰਤਾ। ਤੁਹਾਡੇ ਗੁਰਦੁਆਰਿਆਂ ਦੀ ਹਜ਼ਾਰਾਂ ਏਕੜ ਜ਼ਮੀਨ ਅਤੇ ਜਾਗੀਰ ਜੋ ਸਿੱਖ ਰਾਜ ਵੇਲੇ ਪੇਂਟ ਕੀਤੀ ਸੀ ਸਾਰੀ ਖੁੱਸ ਗਈ। 10 ਲੱਖ ਸਿੱਖ ਬੇਕਾਰ ਹੋਏ, 5 ਲੱਖ ਕਤਲ ਹੋਏ, ਹਜ਼ਾਰਾਂ ਧੀਆਂ ਬੇਪਤ ਹੋਈਆਂ,
100 ਮੁਰੱਬਿਆਂ ਦੇ ਮਾਲਕ ਸਰਦਾਰਾਂ ਨੂੰ ਲਾਹੌਰ ਤੋਂ ਅੰਮ੍ਰਿਤਸਰ ਆਉਣ ਤੇ 5 ਕਿੱਲੇ ਬੰਜਰ ਜ਼ਮੀਨ ਨਹਿਰੂ ਨੇ ਅਲਾਟ ਕਰਕੇ ਬੜਾ ਅਹਿਸਾਨ ਕੀਤਾ ਸੀ। ਸਾਡਾ ਇਹ ਨੁਕਸਾਨ ਤਾਂ ਹੋਇਆ ਕਿਉਂਕਿ ਅਸੀਂ 10ਵੇਂ ਪਾਤਸ਼ਾਹ ਦੇ ਬਚਨ ਵਿਸਾਰ ਦਿੱਤੇ। ਜਾਬੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਇਹ ਹਾਰ ਅਤੇ ਸਜ਼ਾ ਤਾਂ ਹੀ ਸਾਨੂੰ ਮਿਲੀ ਕਿਉਂਕਿ ਅਸੀਂ ਖਾਲਸੇ ਤੋਂ ਭਾਰਤੀ ਨਾਗਰਿਕ ਹੋ ਗਏ, ਇੱਕ ਰਾਜੇ ਤੋਂ ਪ੍ਰਜਾ ਹੋ ਗਏ ਅਤੇ ਪ੍ਰਜਾ ਨੂੰ ਰਾਜ ਕਰਨ ਦਾ ਹੱਕ ਨਹੀਂ ਹੁੰਦਾ। ਭਾਰਤੀ ਹੁਕੂਮਤ ਦੇ ਇਹ ਸੂਬੇ ਸਰਹੰਦ ਪ੍ਰਕਾਸ਼ ਬਾਦਲ, ਇਹ ਵਜ਼ੀਰ ਤੋਤੇ ਵਰਗੇ, ਇਹ ਚੰਦੂ ਗੰਗੂ ਗੁਰੂ ਘਰ ਦਾ ਭੇਦ ਦੇਣ ਵਾਲੇ, ਇਹ ਜੱਫੇ ਮਾਰ ਸਭ ਇਹਨਾਂ ਦੇ ਕਰਿੰਦੇ ਹਨ। ਹੁਣ ਦੇਖੋ ਕਿ ਇਹ ਬਾਦਲ ਤੇ ਜੱਫੇ ਮਾਰ ਦੇਖਣ ਨੂੰ ਤਾਂ ਸਿੱਖਾਂ ਵਾਂਗ ਲੱਗਦੇ ਹਨ, ਪਰ ਨਾ ਤਾਂ ਇਹ ਸਿੱਖਾਂ ਵਾਂਗ ਬੋਲਦੇ ਹਨ ਅਤੇ ਨਾ ਹੀ ਕੰਮ ਕਰਦੇ ਹਨ। ਇਹਦਾ ਮਤਲਬ ਇਹ ਹੈ ਕਿ ਇਹ ਸਿੱਖ ਨਹੀਂ। ਤੁਹਾਡੇ ਭੇਸ ਵਿੱਚ ਹਿੰਦੂ ਹੁਕੂਮਤ ਦੇ ਸੂਬੇਦਾਰ ਅਤੇ ਵਜ਼ੀਰ ਹਨ। ਇਹਨਾਂ ਨੂੰ ਤਨਖਾਹ ਤੁਹਾਡੇ ਤੇ ਜ਼ੁਲਮ ਕਰਨ ਦੀ ਅਤੇ ਤੁਹਾਡੇ ਅਸੂਲਾਂ ਦਾ ਘਾਣ ਕਰਨ ਲਈ ਮਿਲਦੀ ਹੈ। ਫਿਰ ਤੁਸੀਂ ਇਹਨਾਂ ਤੇ ਆਸਾਂ ਕਿਉਂ ਰੱਖਦੇ ਹੋ? ਇਸ ਹਫ਼ਤੇ ਗੁਰੂ ਸਾਹਿਬਾਂ ਤੇ ਤਕਰੀਬਨ ਦਰਜਨਾਂ ਸਰੂਪਾਂ ਦੀ ਬੇਅਦਬੀ ਕਰਕੇ ਸੜਕ ਤੇ ਅੰਗ ਖਿਲਾਰ ਦਿੱਤੇ। ਗੁਰਬਚਨ ਸਿੰਘ ਜਾਂ ਬਾਦਲ ਦਾ ਹੋਰ ਕੋਈ ਜਫੇਮਾਰ ਵਿਰੋਧ ਵਿੱਚ ਸੜਕ ਤੇ ਆਇਆ। ਸਰਕਾਰ ਨੂੰ ਚਾਹੀਦਾ ਤਾਂ ਸੀ ਕਿ 1-2 ਦਿਨ ਦਾ ਸੋਗ ਮਨਾਇਆ ਜਾਂਦਾ, ਦੋਸ਼ੀਆਂ ਦੀ ਪਕੜ ਲਈ ਛਾਪੇਮਾਰ ਹੁੰਦੀ, ਪਰ ਹੋਇਆ ਕੀ? ਉਲਟਾ ਸਿੱਖਾਂ ਦੇ ਸਿਰ ਪੰਨੇ ਗਏ, ਗੋਲੀਆਂ ਮਾਰੀਆਂ ਗਈਆਂ। ਜੇਕਰ ਅਸੀਂ ਸੰਭਲੇ ਨਾ ਤਾਂ ਗੁਰਦੁਆਰੇ ਵੀ ਢਹਿਣਗੇ, ਹੋਰ ਸਰੂਪਾਂ ਦੀ ਵੀ ਬੇਅਦਬੀ ਹੋਵੇਗੀ। ਬਾਦਲ ਜਫੇਮਾਰ ਤਾਂ ਲਾਲ ਸਿੰਘ, ਧਿਆਨ ਸਿੰਘ ਡੋਗਰੇ ਹਨ। ਇਹ ਖੇਡ ਮੈਨੂੰ 3 ਤਰ੍ਹਾਂ ਦੀ ਲੱਗਦੀ ਹੈ। ਇੱਕ ਤਾਂ ਕਿ ਪੰਜਾਬ ਵਿੱਚ ਹਾਲਾਤ ਬੁਰੇ ਬਣਾ ਕੇ ਰਾਸ਼ਟਰਪਤੀ ਰਾਜ ਜਾਂ ਫੌਜੀ ਰਾਜ ਲਿਆ ਕੇ ਜ਼ੁਲਮ ਕਰਕੇ ਨਵੀਂ ਪੀੜ੍ਹੀ ਖਤਮ ਕਰਨਾ ਅਤੇ ਗੁਰਦੁਆਰਿਆਂ ਤੇ ਕਬਜ਼ੇ ਕਰਕੇ ਰਾਸ਼ਟਰੀ ਸਿੱਖ ਸੰਗਤ ਦੇ ਹਵਾਲੇ ਕਰਨ। ਆਮ ਲੋਕਾਂ ਨੂੰ ਪਤਾ ਵੀ ਨਹੀਂ ਲੱਗੂ ਕਿਉਂਕਿ ਇਹ ਪੱਗਾਂ ਵਾਲੇ ਹੋਣਗੇ। ਤੇ ਦੂਜਾ ਇਹ ਕਿ ਫੌਜੀ ਰਾਜ ਤੋਂ ਬਾਅਦ ਸਰਕਾਰ ਆਪਣੀ ਪਸੰਦ ਦੀ ਕੱਢ ਸਕਣ ਕਿਉਂਕਿ ਲੋਕ ਹਵਾ ਅੱਜ ਦੇ ਦਿਨ ਆਮ ਆਦਮੀ ਪਾਰਟੀ ਦੀ ਹੈ। ਇਹ ਗੱਲ ਸਾਨੂੰ ਵੀ ਕੋੜੀ ਲੱਗੂ ਪਰ ਤੁਹਾਨੂੰ ਵੀ ਪਤਾ ਸੱਚੀ ਹੈ। ਤੀਜੀ ਗੱਲ ਇਹ ਕਿ ਸਰਬੱਤ ਖਾਲਸਾ ਇਕੱਠ ਨੂੰ ਨਾ ਹੋਣ ਦੇਣ ਲਈ ਇਹ ਤਣਾਅਪੂਰਨ ਮਾਹੌਲ ਬਣਾਇਆ ਜਾ ਰਿਹਾ ਹੈ। ਬਾਦਲ ਮੱਕੜ ਜਾਂ ਜਫੇਮਾਰ ਤਾਂ RSS ਦੇ ਵਫਾਦਾਰ ਪਾਲਤੂ ਹਨ। ਸਾਨੂੰ ਉਹ 10ਵੇਂ ਪਾਤਸ਼ਾਹ ਦੀ ਸਾਖੀ ਯਾਦ ਹੋਣੀ ਹੈ ਜਦੋਂ ਉਹਨਾਂ ਨੇ ਇੱਕ ਖੋਤੇ ਤੇ ਸ਼ੇਰ ਦੀ ਖਲ ਪਵਾ ਦਿੱਤੀ ਸੀ, ਕੋਈ ਡਰਦਾ ਲਾਗੇ ਨਾ ਜਾਵੇ। ਸਿੱਖਾਂ ਨੇ ਸਤਿਗੁਰਾਂ ਪਾਸ ਅਰਜ਼ ਕੀਤੀ ਕਿ ਸ਼ੇਰ ਨੇ ਸਾਡੀਆਂ ਫਸਲਾਂ ਖਰਾਬ ਕਰ ਦਿੱਤੀਆਂ। ਗੁਰੂ ਸਾਹਿਬ ਜੀ ਮੁਸਕਰਾਏ ਅਤੇ ਸਿੰਘਾਂ ਨੂੰ ਭੇਜ ਕੇ ਖੋਤਾ ਫੜ ਲਿਆਂਦਾ ਅਤੇ ਕਿਹਾ ਕਿ ਸਾਡੇ ਸਿੱਖਾਂ ਵਿੱਚ ਵੀ ਇਹੋ ਜਿਹੇ ਖੋਤੇ ਭੇਸ ਵਟਾ ਕੇ ਆਉਣਗੇ ਅਤੇ ਖਾਲਸਾ ਚੁਕੰਨਾ ਰਹੇ। ਬਾਦਲ ਵਰਗੇ ਉਹਨਾਂ ਖੋਤਿਆਂ ਵਰਗੇ ਹੀ ਹਨ ਜਿਨ੍ਹਾਂ ਸ਼ੇਰਾਂ ਦੀ ਖਲ ਪਾਈ ਹੋਈ ਹੈ। ਬਾਦਲ ਅਤੇ ਮੱਕੜ ਗੁਰਬਚਨ ਸਿੰਘ ਵਰਗੇ ਤਾਂ ਸ਼ਤਰੰਜ ਦੇ ਮੋਰੇ ਹਨ। ਸ਼ਤਰੰਜ ਤਾਂ ਪਿੱਛੇ ਭਾਰਤ ਸਰਕਾਰ ਖੇਲ ਰਹੀ ਹੈ। ਤੁਹਾਡਾ ਪਹਿਲਾ ਦੁਸ਼ਮਣ ਹਿੰਦੂ ਹੁਕੂਮਤ ਹੈ ਜੋ 550 ਸਾਲ ਤੋਂ ਤੁਹਾਡਾ ਵੈਰੀ ਹੈ। ਬਾਦਲ ਸ਼ਾਦਲ ਤਾਂ ਕਣਕ ਵਿੱਚ ਉੱਗਿਆ ਗੁੱਲੀ ਡੰਡਾ ਹੈ ਜੋ ਦੇਖਣ ਨੂੰ ਤਾਂ ਕਣਕ ਵਾਂਗੂ ਲੱਗਦਾ ਹੈ, ਪਰ ਜਦੋਂ ਇਸ ਨੂੰ ਸਿੱਟੇ ਲੱਗਦੇ ਹਨ ਉਦੋਂ ਪਤਾ ਲੱਗਦਾ ਹੈ ਕਿ ਇਹ ਕਣਕ ਦਾ ਦੁਸ਼ਮਣ ਸੀ। ਦੁਨੀਆ ਵਿੱਚ ਲੜਾਈ ਦੇ 4 ਹੀ ਹਥਿਆਰ ਪ੍ਰਚਲਿਤ ਹਨ: ਸਾਮ, ਦਾਮ, ਦੰਡ, ਭੇਦ। ਇਹ ਤਰੀਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਵੀ ਵਰਤੇ ਗਏ। ਸਾਮ ਹੁੰਦਾ ਹੈ ਪੁਚਕਾਰ ਕੇ ਆਪਣੇ ਵੱਲ ਕਰ ਲੈਣਾ, ਬਈ ਤੁਸੀਂ ਤਾਂ ਬਹੁਤ ਚੰਗੇ ਹੋ, ਮਹਾਨ ਹੋ। ਰਾਜੀਵ ਗਾਂਧੀ ਚੰਡੀਗੜ੍ਹ ਆ ਕੇ ਇਹ ਹਥਿਆਰ ਚਲਾ ਗਿਆ, ਪਰ ਦਿਨ ਹਥਿਆਰ ਫੇਲ ਹੋ ਗਿਆ। ਦੂਜਾ ਹੈ ਦਾਮ, ਦੁਸ਼ਮਣ ਦਾ ਮੁੱਲ ਲਾ ਕੇ ਖਰੀਦ ਲੈਣਾ। ਇਹ ਹਥਿਆਰ ਇੰਦਰਾ ਨੇ ਉਦੋਂ ਛੱਡਿਆ ਜਦੋਂ ਸੰਤਾਂ ਨੂੰ ਮਿਲਣ ਲਈ ਦਿੱਲੀ ਬੁਲਾਇਆ ਅਤੇ ਦੂਜੀ ਵਾਰ ਅਕਾਲ ਤਖਤ ਸਾਹਿਬ ਤੇ ਆਫਰ ਭੇਜੀ, ਇਹ ਵੀ ਫੇਲ ਹੋ ਗਿਆ। ਤੀਜਾ ਅਸਤਰ ਹੈ ਦੰਡ, ਸੰਤਾਂ ਦੀ ਗ੍ਰਿਫਤਾਰੀ, ਸਿੰਘਾਂ ਨੂੰ ਮਾਰ ਕੇ ਸੰਤਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨੀ ਕਿ ਸ਼ਾਇਦ ਮੌਤ ਤੋਂ ਡਰਦਾ ਮੰਨ ਜਾਵੇ, ਪਰ ਇਹ ਹਥਿਆਰ ਵੀ ਨਕਾਰਾ ਹੋ ਗਿਆ। ਆਖਰੀ ਹਥਿਆਰ ਹੈ ਭੇਦ। ਇਹ ਬੜਾ ਖਤਰਨਾਕ ਅਤੇ ਅਚੂਕ ਹਥਿਆਰ ਹੈ। ਇਸ ਦਾ ਸ਼ਿਕਾਰ ਰਾਵਣ ਵੀ ਹੋਇਆ, ਦੁਰਯੋਧਨ ਵੀ ਹੋਇਆ, ਸਿੱਖ ਰਾਜ ਵੀ ਤੇ ਸੰਤ ਜੀ ਵੀ। ਇਸ ਹਥਿਆਰ ਨਾਲ ਦੁਸ਼ਮਣ ਦੇ ਖੈਮੇ ਵਿੱਚੋਂ ਹੀ ਗੱਦਾਰ ਪਾਲੇ ਜਾਂਦੇ ਜੋ ਦੁਸ਼ਮਣ ਦਾ ਭੇਦ ਦੇਣ। ਇਹ ਭੇਦ ਦੇਣ ਵਾਲੇ ਗੱਦਾਰ ਬਾਦਲ, ਲੌਂਗੋਵਾਲ ਅਤੇ ਟੋੜਾ। ਇਹ ਕੱਲ ਵੀ ਦੁਸ਼ਮਣ ਸਨ ਤੇ ਅੱਜ ਵੀ ਹਨ। ਅਸੀਂ ਦੁਸ਼ਮਣ ਦੇ ਵਾਰ ਤੋਂ ਕਿਵੇਂ ਬਚਣਾ ਹੈ, ਇਸ ਤੇ ਵਿਚਾਰ ਕਰੀਏ। ਸਾਡੀ ਮੁਸ਼ਕਲ ਆਜ਼ਾਦ ਖਾਲਿਸਤਾਨ ਤੋਂ ਬਿਨਾਂ ਖਤਮ ਨਹੀਂ ਹੋ ਸਕਦੀ। ਅਸੀਂ ਹਿੰਦੂ ਨੂੰ ਆਪਣਾ ਮੁਲਕ ਕਿਸੇ ਵੀ ਕੀਮਤ ਤੇ ਹੜੱਪਣ ਨਹੀਂ ਦੇਣਾ। ਖਾਲਸੇ ਨੂੰ ਲੜਾਕੂ ਤੋਂ ਸਾਧ ਬਣਾਇਆ ਜਾ ਰਿਹਾ ਹੈ।
ਖਾਲਸੇ ਨੂੰ ਮੁੜ ਡਿਪਲੋਮੈਟ, ਐਡਮਿਨਿਸਟ੍ਰੇਟਰ ਅਤੇ ਫੌਜੀ ਬਣਨਾ ਪਵੇਗਾ। ਸਾਨੂੰ ਸਿਰ ਲਾਉਣ ਨਾਲੋਂ ਸਿਰ ਵਰਤਣ ਦੀ ਵਧੇਰੇ ਲੋੜ ਹੈ। ਸਰਬੱਤ ਖਾਲਸਾ ਦੀ ਗੱਲ ਕਰੀਏ ਤਾਂ ਮੇਰੀ ਸੋਚ ਅਨੁਸਾਰ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਪੰਥ ਦਰਦੀਆਂ ਵੱਲੋਂ ਕਿਸੇ ਵੀ ਮੁਲਕ ਅਤੇ ਕਿਸੇ ਵੀ ਵਕਤ ਬੁਲਾਇਆ ਜਾ ਸਕਦਾ ਹੈ। ਇਹ ਪੰਜਾਬ ਵਿੱਚ ਹੋਣ ਦੇਣ ਜਾਂ ਨਾ, ਇਹ ਵੱਖਰੀ ਗੱਲ ਹੈ। ਸਾਨੂੰ ਇਹਨਾਂ ਮੁਲਕਾਂ ਵਿੱਚ ਹੈੱਡਕੁਆਰਟਰ ਬਣਾਉਣਾ ਚਾਹੀਦਾ ਹੈ ਤਾਂ ਜੋ ਭਾਰਤ ਸਾਡੀ ਜਾਸੂਸੀ ਨਾ ਕਰ ਸਕੇ ਅਤੇ ਅਸੀਂ ਉਸ ਦੇ ਨਵੇਂ ਪੁਰਾਣੇ ਦੁਸ਼ਮਣਾਂ ਨਾਲ ਡਿਪਲੋਮੈਟਿਕ ਗੰਢ ਧੁੱਪ ਕਰ ਸਕੀਏ। ਇਹਨਾਂ ਵੈਸਟਰਨ ਕੰਟਰੀਜ਼ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਹਿਊਮਨ ਰਾਈਟਸ ਦੀ ਗੱਲ ਵੀ ਕੀਤੀ ਜਾ ਸਕਦੀ ਹੈ। ਵੈਸਟਰਨ ਨੇਸ਼ਨਸ ਕੇਵਲ ਬਿਜ਼ਨਸ ਕਰਦੇ ਹਨ। ਤੁਸੀਂ ਇਹਨਾਂ ਨਾਲ ਫੌਜੀ ਅਤੇ ਆਮ ਵਪਾਰ ਵਿੱਚ ਇਨਵੈਸਟਮੈਂਟ ਦਾ ਰਾਹ ਖੋਲੋਗੇ ਤਾਂ ਇਹ ਸੰਭਵ ਹੋ ਸਕੇਗਾ। ਦੁਨੀਆ ਵਿੱਚ ਵੈਸਟਰਨ ਕੰਟਰੀਜ਼ ਦਾ ਜ਼ੋਰ ਚੱਲਦਾ ਹੈ। ਸੀਰੀਆ ਵਿੱਚ ਦੇਖੋ, ਇੱਕ ਪਾਸੇ ਰੂਬ ਬਸ਼ਰ ਅਲ ਅਸਾਦ ਦੀ ਫੌਜ ਨੂੰ ਹਥਿਆਰ ਦੇ ਕੇ ਤਕੜਾ ਕਰ ਰਿਹਾ ਹੈ, ਪਰ ਦੂਜੇ ਪਾਸੇ ਅਮਰੀਕਾ ਤੇ ਯੂਕੇ ਬਾਗੀਆਂ ਨੂੰ ਹਥਿਆਰ ਦੇ ਰਹੇ ਹਨ। ਭਾਰਤ ਦੀ ਜ਼ੁਬਾਨ ਵਿੱਚ ਕਹੀਏ ਤਾਂ ਅੱਤਵਾਦੀਆਂ ਨੂੰ ਹਥਿਆਰ ਦੇ ਰਿਹਾ ਹੈ। ਅੱਤਵਾਦੀ ਕੋਈ ਨਹੀਂ ਭਾਈ, ਸਭ ਨੂੰ ਆਪਣੇ ਹਿੱਤ ਪਿਆਰੇ ਹਨ। ਸਾਨੂੰ ਅਮਰੀਕਾ, ਯੂਕੇ ਐਂਡ ਯੂਰਪ ਅਲਾਇੰਸ ਬਣਨਾ ਪਊਗਾ। ਇਕੱਲੇ ਹਿਊਮਨ ਰਾਈਟਸ ਦਾ ਰੋਣਾ ਰੋ ਕੇ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਸੋ ਇਹਨਾਂ ਨਾਲ ਅਤੇ ਗੁਆਂਢੀ ਮੁਲਕਾਂ ਦੀ ਇਮਦਾਦ ਬਿਨਾਂ ਸਾਡਾ ਮੁਲਕ ਮੋੜ ਹੋਂਦ ਵਿੱਚ ਨਹੀਂ ਆ ਸਕੇਗਾ। ਇਸ ਲਈ ਡਿਪਲੋਮੈਟਿਕ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਸਾਨੂੰ ਆਪਣੇ ਵੱਲ ਦੇਖਣਾ ਪਊਗਾ ਕਿ ਸਾਡੇ ਇਹਨਾਂ ਮੁਲਕਾਂ ਨਾਲ ਕਿਵੇਂ ਰਾਬਤਾ ਕਾਇਮ ਕਰਦੇ ਹਾਂ। ਹਿੰਮਤ ਕਰਾਂਗੇ ਤਾਂ ਜਿੱਤਾਂਗੇ ਵੀ। ਫਿਰ ਸਾਡਾ ਮੁਲਕ ਹੋਵੇਗਾ ਖਾਲਿਸਤਾਨ, ਸਾਡਾ ਸੰਵਿਧਾਨ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ, ਸਾਡਾ ਸੁਪਰੀਮ ਕੋਰਟ ਹੋਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਜੀ, ਨਾਨਕਸ਼ਾਹੀ ਸਿੱਕਾ ਖਾਲਸੇ ਦੀ ਕਰੰਸੀ ਹੋਵੇਗਾ। ਸਾਡੇ ਝੰਡੇ ਬੁੰਗੇ ਜੁਗੋ ਜੁਗ ਟਲ ਰਹਿਣਗੇ। ਇੱਥੇ ਭੋਲੇ ਭਾਲੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਰਹਿ ਸਕਣਗੇ। ਫਰੀਦਾ ਬਾਰ ਪਰਾਈਏ ਬੈਸਨਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ। ਗੁਰੂ ਅਤੇ ਖਾਲਸਾ ਬੇਅੰਤ ਭੁੱਲਾਂ ਬਖਸ਼ਣ ਵਾਲਾ ਹੈ। ਬਖਸ਼ ਲੈਣਾ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬੜੇ ਵੇਰਵੇ ਨਾਲ ਸਾਰਾ ਕੁਝ ਹੀ ਲਿਖਿਆ, ਬਹੁਤੀ ਵਿਆਖਿਆ ਦਾ ਮੁਹਤਾਜ ਨਹੀਂ ਹੈ ਜੀ। ਤੇ ਮੇਰਾ ਖਿਆਲ ਹੈ ਵੀ ਜਿੰਨੀ ਉਹਨਾਂ ਦੀ ਲੰਬੀ ਲਿਖਤ ਹੈ, ਜੇ ਅਸੀਂ ਉਸ ਤੇ ਵਿਚਾਰ ਕਰੀਏ ਫਿਰ ਤਾਂ ਇੱਕ ਪੂਰਾ ਸੈਕਸ਼ਨ ਚਾਹੀਦਾ ਜੀ, ਪਰ ਅਸੀਂ ਚੌਥਾ ਸੈਕਸ਼ਨ ਅੱਜ ਨਹੀਂ ਕਰਾਂਗੇ, ਇਸ ਦੇ ਵਿੱਚ ਕੰਪਲੀਟ ਕਰਾਂਗੇ ਸਾਰੇ ਨੂੰ ਜੀ। ਇੱਕ ਮੈਂ ਇਹ ਵੀ ਦੱਸਦੇ ਹਾਂ ਕਿ ਬੇਸ਼ੱਕ ਮੈਂ ਆਪਣੇ ਪਹਿਲੇ ਸੈਗਮੈਂਟ 'ਚ ਕਿਹਾ ਕਿ 9 ਤੋਂ 9:30 ਜਿਹੜੀ ਟਾਈਮ ਸਕੁਏਅਰ ਵਿਚਲੀ ਸਪੀਚ ਹੈ ਉਹ ਦੱਸੀ ਜਾਏਗੀ, ਪਰ ਜਦੋਂ ਤੁਸੀਂ ਵੀ ਮੈਨੂੰ ਲਿਖ ਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਮੈਂ ਤੁਹਾਨੂੰ ਪੁੱਛਿਆ ਵੀ ਕੀ ਲਿਖਿਆ, ਤੁਹਾਨੂੰ ਉੱਤਰੋਂ ਹਦਾਇਤ ਸੀ ਕਿ ਜਿਹੜੀ ਸਪੀਚ ਅੱਜ ਦਿਖਾਈ ਜਾਏਗੀ ਇਹ ਕਾਰਟਰੇਟ ਵਾਲੀ ਹੈ, ਜਿਹੜੀ ਕਿ ਕੱਲ ਉੱਥੇ ਅਸੀਂ ਐਡਰੈਸ ਕੀਤਾ। ਜਿਹੜੀ ਟਾਈਮ ਸਕੁਏਅਰ ਵਾਲੀ ਹੈ ਉਹ ਕੱਲ ਜਾਂ ਜਿਹੜਾ ਵੀ ਨਿਯਤ ਸਮਾਂ ਹੋਏਗਾ ਅਸੀਂ ਫਿਰ ਉਹਨੂੰ ਅਨਾਉਂਸ ਵੀ ਕਰ ਦਿਆਂਗੇ। ਉਹ ਅੰਗਰੇਜ਼ੀ ਦੇ ਵਿੱਚ ਹੈ ਜੀ, ਇਹ ਪੰਜਾਬੀ ਦੀ ਹੈ ਔਰ ਇਹਦੇ ਵਿੱਚ ਸਰਬੱਤ ਖਾਲਸਾ ਕਿਵੇਂ ਕੀ ਔਰ ਇਸ ਨੂੰ ਕਿਵੇਂ ਅਸੀਂ ਅਗਲਾ ਪੋਲੀਟੀਕਲ ਆਪਣੀ ਡੈਸਟਨੀ ਬਣਾਉਣ ਵੱਲ ਤੁਰ ਸਕਦੇ ਹਾਂ ਜੀ। ਵੀਰ ਕੁਲਦੀਪ ਸਿੰਘ ਜੀ ਦੇ ਕੁਝ ਨੁਕਤੇ ਜਿਹੜੇ ਉਹਨਾਂ ਨੇ ਮੁੱਢਲੇ ਤੌਰ ਤੇ ਕਹੇ, ਉਹਨਾਂ ਨੇ ਜਿੱਥੇ ਡਾਕਟਰ ਗੁਰਭਗਤ ਸਿੰਘ ਹੋਰਾਂ ਨੂੰ ਕੋਟ ਕੀਤਾ, ਸਰ ਕਪੂਰ ਸਿੰਘ ਹੋਰਾਂ ਨੂੰ ਕੋਟ ਕੀਤਾ ਕਿ ਗੁਲਾਮ ਕੌਮਾਂ ਨਾਲ ਇਹੀ ਕੁਝ ਹੁੰਦਾ ਔਰ ਹਿੰਦੂਆਂ ਤੋਂ ਸਿਰਫ ਰਾਜਸੀ ਆਜ਼ਾਦੀ ਦੀ ਗੱਲ ਨਹੀਂ ਹੈ, ਸੋਚਣ ਦਾ ਢੰਗ। ਔਰ ਬਹੁਤ ਵਾਰ ਗੁਲਾਮੀ ਤਾਂ ਤੁਹਾਡੀ ਮਾਨਸਿਕਤਾ ਹੁੰਦੀ ਹੈ ਔਰ ਜਦੋਂ ਮਾਨਸਿਕਤਾ ਦੇ ਵਿੱਚ ਤੁਹਾਡੇ ਹਿੰਦੂਤਵ ਐਲੀਮੈਂਟ ਆ ਜਾਂਦਾ ਹੈ ਤੇ ਫਿਰ ਤੁਸੀਂ ਬਹੁਤ ਸਾਰਾ ਕੁਝ ਐਨਾਲਾਈਜ਼ ਵੀ ਉਸ ਸਟਾਈਲ ਦੇ ਨਾਲ ਹੀ ਕਰਨ ਲੱਗ ਜਾਂਦੇ ਹੋ ਜੀ। ਔਰ ਉਹਨਾਂ ਨੇ ਬੜਾ ਜਿਹੜੇ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਦੇ ਹੁਕਮ ਸਨ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਇਸ ਨੂੰ ਉਹਨਾਂ ਨੇ ਜਿਹੜਾ ਬੜੇ ਚੰਗੇ ਢੰਗ ਨਾਲ ਵਿਆਖਿਆ ਕੀਤੀ ਹੈ ਔਰ ਰਾਜ ਖਾਲਸੇ ਕਾ ਉਹਨਾਂ ਨੇ ਝੰਡੇ ਬੁੰਗੇ ਦੀ ਗੱਲ ਵੀ ਕੀਤੀ ਹੈ ਔਰ ਗੁਰੂ ਸਾਹਿਬ ਨੇ ਰਾਜ ਬਣਾਇਆ ਔਰ ਇਹ ਜਿਹੜਾ ਪਾਰਟ ਹੈ ਇਹ ਸਾਰੇ ਨੂੰ ਅਸੀਂ ਗਵਾਇਆ 1849 ਦੇ ਵਿੱਚ ਔਰ ਇਸ ਸਭ ਚੋਂ ਹੀ ਅੱਜ ਅਸੀਂ ਜਿੱਥੇ ਆ ਕੇ ਖੜੇ ਉਹ ਇੱਕ ਬਿਲਕੁਲ ਡਿਫਰੈਂਟ ਮੁਹਾਜ਼ ਹੈ ਜੀ। ਗੱਲ ਸਰਵਾਈਵਲ ਦੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਰਵਾਈਵ ਹੀ ਤਾਂ ਕਰਾਂਗੇ ਜੇ ਅਸੀਂ ਲੜਦੇ ਰਹਾਂਗੇ, ਲੜਾਈ ਦੇ ਨਾਲ ਹੀ ਸਾਡੀ ਸਰਵਾਈਵਲ ਹੈ। ਔਰ ਸਰ ਕਪੂਰ ਸਿੰਘ ਜਦੋਂ ਉਹਨਾਂ ਨੇ ਕੋਟ ਕੀਤਾ ਕਿ ਭਾਈ ਕੌਮ ਆਏ ਜਿਹੜੀ ਜੂਝਦੀ ਮਰ ਗਈ ਪਰ ਉਹਨੇ ਗਿਵ ਅਪ ਨਹੀਂ ਕੀਤਾ, ਪਰ ਇਹਦੇ ਉਲਟ ਗੁਲਾਮੀ ਦੇ ਵਿੱਚ ਜੀਣਾ, ਇਹਨਾਂ ਦੀ ਮੁਥਾਜੀ ਦੇ ਵਿੱਚ ਜੀਣਾ, ਇਹ ਇੱਕ ਬਿਲਕੁਲ ਅਨਐਕਸੈਪਟੇਬਲ ਹੈ ਜੀ।
ਬਾਕੀ ਉਹਨਾਂ ਨੇ ਕਿਹਾ ਕਿ ਵੀ ਇਨ ਦਾ ਐਂਡ ਜੇ ਰਾਜ ਸ਼ਕਤੀ ਨਹੀਂ ਹੈ ਤਾਂ ਦੂਸਰੀ ਤੀਸਰੀ ਜਨਰੇਸ਼ਨ ਚਪੜਾਸੀ ਬਣ ਜਾਂਦੀ ਹੈ, ਨੌਕਰੀਆਂ ਲਈ ਤਰਸਦੀ ਹੈ। ਔਰ ਜੇ ਅਸੀਂ ਅੱਗੇ ਵਧਣਾ ਹੈ ਤੇ ਫਿਰ ਸਾਨੂੰ ਡਿਪਲੋਮੈਟਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਸਮਾਰਟ ਕਰਨਾ, ਗੱਲਬਾਤ ਲਈ ਬੈਂਕਸ, ਆਪਣੇ ਅਦਾਰੇ, ਸਿਸਟਮ ਡਿਵੈਲਪ ਕਰਨਾ। ਔਰ ਉਹਨਾਂ ਨੇ ਹਿਸਟੋਰੀਕਲੀ ਵੀ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੇ 6ਵੇਂ ਪਾਤਸ਼ਾਹ ਵੱਲੋਂ ਅਕਾਲ ਤਖਤ ਸਾਜਣ ਤੋਂ ਬਾਅਦ ਅਸੀਂ ਜਿਹੜਾ ਹੈ ਰਾਜੇ ਉਸ ਬਾਦਸ਼ਾਹ ਜਾਂ ਬਾਗੀ ਦੇ ਕਨਸੈਪਟ ਨੂੰ ਅਪਣਾਏ ਹੋਏ। ਅਸੀਂ ਪ੍ਰਭਾਵ ਨਹੀਂ ਕਪੂਲਿਆ, ਮੁਗਲਾਂ ਨਾਲ ਲੜੇ ਅਸੀਂ ਮੁਗਲ ਨਹੀਂ ਬਣੇ, ਅੰਗਰੇਜ਼ਾਂ ਨਾਲ ਲੜੇ ਅਸੀਂ ਅੰਗਰੇਜ਼ ਨਹੀਂ ਬਣੇ ਜੀ। ਔਰ ਅੱਜ ਸਾਨੂੰ ਭਾਰਤੀ ਹਕੂਮਤ ਨੇ ਕੋਹ ਕੇ 67-68 ਸਾਲ ਚ ਮਾਰਿਆ ਤੇ ਅੱਜ ਅਸੀਂ ਆਪਣੇ ਆਪ ਨੂੰ ਭਾਰਤੀ ਕਿਵੇਂ ਕਹਾ ਸਕਦੇ। ਫਿਰ ਉਹਨਾਂ ਨੇ 47 ਦੀ ਸਿਵਲ ਵਾਰ ਦੀ ਜਿਹਦੇ ਚ ਕਤਲ, ਬੇਪਤੀ ਔਰ ਕਿਵੇਂ ਅਸੀਂ ਬੇਘਰ ਹੋਏ ਔਰ ਕਿਵੇਂ ਸਾਨੂੰ ਜਿਹੜਾ ਸਾਡਾ ਪ੍ਰੋਪਰ ਕਲੇਮ ਸੀ ਉਹ ਵੀ ਨਹੀਂ ਦਿੱਤਾ ਗਿਆ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਅੱਜ ਸਾਡਾ ਹਾਲ ਸ਼ਾਇਦ ਬਹੁਤ ਕਰਕੇ ਇਸ ਕਰਕੇ ਵੀ ਹੈ ਵੀ ਅਸੀਂ ਗੁਰੂ ਦੀ ਗੱਲ ਨਹੀਂ ਮੰਨੀ ਕਿ ਜਿਹੜਾ ਖਾਲਸਾ ਹੈ ਜੇ ਵਿਪਰ ਤੋਂ ਦੂਰ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ, ਕਿ ਵੀ ਅੱਜ ਉਹਨਾਂ ਨੇ ਇਹ ਗੰਗੂ ਚੰਦੂ ਸਾਹਮਣੇ ਲਿਆ ਕੇ ਖੜੇ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਨੂੰ ਇਹ ਦੇਖਣ ਨੂੰ ਸਿੱਖ ਲੱਗਦੇ ਨੇ, ਹੈ ਤਾਂ ਇਹ ਸਿੱਖ ਨਹੀਂ, ਤੇ ਇਹਨਾਂ ਤੋਂ ਅਸੀਂ ਆਸ ਵੀ ਕਿਉਂ ਕਰਦੇ ਹਾਂ ਤੇ ਫਿਰ ਨਿਰਾਸ਼ ਵੀ ਕਿਉਂ ਹੁੰਦੇ ਵੀ ਕੋਈ ਜੇ ਸਰਕਾਰ ਦਾ ਥੋੜਾ ਬਹੁਤ ਵੀ ਹੁੰਦਾ ਕਿ ਵੀ ਉਹ ਸਰਕਾਰੀ ਤੌਰ ਤੇ 1-2 ਦਿਨ ਸੋਗ ਮਨਾਉਂਦੇ ਜੀ। ਔਰ ਇਹ ਆਪਣੇ ਆਪ ਦੇ ਵਿੱਚ ਹੀ ਹੁੰਦਾ ਕਿ ਜੀ ਗਵਰਨਮੈਂਟ ਵੀ ਨਾਲ ਹੈ, ਉਹ ਤਾਂ ਗੋਲੀਆਂ ਚਲਾਉਣ ਤੇ ਸੀ, ਬਜਾਏ ਕਿ ਉਹ ਦੋਸ਼ੀਆਂ ਨੂੰ ਫੜਦੇ ਜਾਂ ਆਪਣੀ ਇੰਟੈਂਟ ਜ਼ਾਹਰ ਕਰਦੇ। ਉਹਨੇ ਕਿਹਾ ਜੀ ਇਹ ਤਾਂ ਲਾਲ ਸਿੰਘ ਡੋਗਰੇ ਔਰ ਦੂਸਰੇ ਹੀ ਨੇ। ਔਰ ਉਹਨਾਂ ਨੇ ਫਿਰ ਇਹ ਕਿਹਾ ਵੀ ਸਭ ਚੋਂ ਕੀ ਮੰਤਵ ਹੋ ਸਕਦਾ ਏਜੰਸੀਆਂ ਦਾ, ਪ੍ਰੈਜ਼ੀਡੈਂਟ ਰਾਜ ਲਾਗੂ ਕਰਨਾ ਔਰ ਉਸ ਦੇ ਨਾਲ ਜਿਹੜਾ ਗੁਰਦੁਆਰਿਆਂ ਤੇ ਕਬਜ਼ਾ RSS ਦੇ ਹਵਾਲੇ ਕਰ ਦੇਣੇ, ਜਾਂ ਪ੍ਰੈਜ਼ੀਡੈਂਟ ਰਾਜ ਤੋਂ ਬਾਅਦ ਇੱਕ ਜਨਰੇਸ਼ਨ ਮੁਕਾ ਦੇਣੀ, ਫਿਰ ਆਪਣੀ ਮਰਜ਼ੀ ਦੀ ਸਰਕਾਰ ਬਣਾਣੀ, APP ਹੋ ਸਕਦੀ ਹੈ, ਤੇ ਸਰਬੱਤ ਖਾਲਸਾ ਨਾ ਹੋਣ ਦੇਣਾ। ਤਿੰਨੋਂ ਹੀ ਬੜੇ ਰੈਲੇਵੈਂਟ ਨੁਕਤੇ ਨੇ ਔਰ ਇਹਦੀ ਕੁਆਇਟ ਇਹਦੇ ਪਿੱਛੇ। ਔਰ ਫਿਰ ਉਹਨਾਂ ਨੇ ਕਿਹਾ ਜੀ ਮੱਕੜ ਬਾਦਲ ਤਾਂ ਉਹੀ ਨੇ ਜਿਵੇਂ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਵਾਕਿਆ ਹੈ ਕਿ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾਈ, ਔਰ ਇਹ ਸ਼ਤਰੰਜ ਦੇ ਮੋਹਰੇ ਨੇ ਜਿਹੜੇ। ਔਰ ਬਾਦਲ ਵਰਗੇ ਜਿਹੜੇ ਨੇ ਜਿਵੇਂ ਕਣਕ ਦੇ ਵਿੱਚ ਗੁੱਲੀ ਡੰਡਾ ਉੱਗਦਾ ਜੀ, ਇਹ ਇਸ ਟਾਈਪ ਦੇ ਨੇ ਹਥਿਆਰ। ਇਹਨਾਂ ਨੇ ਚਾਰੋਂ ਹੀ ਸਾਮ ਦਾਮ ਦੰਡ ਭੇਦ ਜਿਹੜੇ ਨੇ ਉਹ ਸਾਡੇ ਤੇ ਇਸਤੇਮਾਲ ਕੀਤੇ ਨੇ। ਔਰ ਉਹਦੇ ਚ ਉਹਨਾਂ ਨੇ ਕਿਹਾ ਵੀ ਰਾਵਣ ਹੋਏ, ਦੁਰਯੋਧਨ ਹੋਏ, ਸਿੱਖ ਰਾਜ ਹੋਏ ਜਾਂ ਅੱਜ ਸੰਤ ਪਿੰਡਾਂ ਵਾਲਿਆਂ ਦੇ ਕੰਟੈਕਸਟ ਜਿਹੜਾ ਭੇਦ ਦਾ ਹਥਿਆਰ ਹੈ ਇਹ ਜ਼ਿਆਦਾ ਖਤਰਨਾਕ ਸਾਬਤ ਹੋਇਆ। ਔਰ ਉਹਨਾਂ ਨੇ ਕਿਹਾ ਵੀ ਅਸੀਂ ਇਹ ਸਮਝੀਏ ਵੀ ਦੁਸ਼ਮਣ ਦੇ ਵਾਰ ਤੋਂ ਕਿਵੇਂ ਬਚਣੇ। ਅਸੀਂ ਲੜਾਕੂ ਹੈ, ਮਿਲੀਟੈਂਸੀ ਸਾਡੀ ਸਟਰੈਂਥ ਹੈ, ਤੇ ਇਹ ਜਿਹੜਾ ਅੱਜ ਸਾਡਾ ਬਹੁਤ ਸਾਰਾ ਬਾਬਾ ਟੋਲਾ ਹੈ ਇਹ ਸਾਨੂੰ ਲੜਾਕੂ ਤੋਂ ਸਾਧ ਬਣਾਉਣ ਤੇ ਤੁਲਿਆ ਹੋਇਆ। ਔਰ ਉਹਨਾਂ ਨੇ ਕਨਕਲੂਜਨ ਚ ਕਿਹਾ ਵੀ ਅਸੀਂ ਜਿਹੜਾ ਆਪਣਾ ਸਿਰ ਲੈਣ ਦੇ ਨਾਲ ਨਾਲ ਜਿਹੜਾ ਸਿਰ ਵਰਤੀਏ ਵੀ ਜੀ। ਔਰ ਸਰਬੱਤ ਖਾਲਸਾ ਕਿਤੇ ਵੀ ਹੋ ਸਕਦਾ ਹੈ, ਬਾਹਰਲੀਆਂ ਤਾਕਤਾਂ ਨਾਲ ਜਿਨ੍ਹਾਂ ਦਾ ਇੰਟਰਸਟ ਫੌਜੀ ਤੇ ਵਪਾਰਕ ਵੀ ਨੇ ਅਸੀਂ ਡਿਪਲੋਮੈਟਿਕ ਟਾਈਜ਼ ਵੀ ਕਰੀਏ। ਉਹਨਾਂ ਨੇ ਸੀਰੀਆ ਦੀ ਉਦਾਹਰਣ ਦਿੱਤੀ ਕਿ ਇੱਕ ਪਾਸੇ ਰਸ਼ੀਆ ਉਹਦੀ ਆਸਾਦ ਦੇ ਮੁੰਡੇ ਦੀ ਮਦਦ ਕਰ ਰਿਹਾ ਤੇ ਅਮਰੀਕਾ ਦੂਜੇ ਪਾਸੇ ਹੈ, ਫਿਰ ਇਹ ਆਪਸ ਵਿੱਚ ਵੀ ਡੀਲ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਉਹਨਾਂ ਨੇ ਕਨਕਲੂਜਨ ਇਸ ਨਾਲ ਹੀ ਕੀਤਾ ਕਿ ਸਾਨੂੰ ਹਿੰਮਤ ਦੇ ਨਾਲ ਖਲੋਣ ਦੀ ਲੋੜ ਹੈ ਔਰ ਅਲਟੀਮੇਟਲੀ ਅਸੀਂ ਇਸ ਚੋਂ ਜਿੱਤਾਂਗੇ, ਇਸ ਚੋਂ ਸਾਡੀ ਵਿਕਟਰੀ ਹੋਏਗੀ ਜੀ। ਸੋ ਅਸੀਂ ਇਹਨਾਂ ਦਾ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਉਹਨਾਂ ਨੇ ਬੜੀ ਦੇਰ ਬਾਅਦ ਲਿਖਿਆ ਜੀ, ਪਰ ਇੰਨੇ ਕੁ ਵੇਰਵੇ ਨਾਲ ਲਿਖਿਆ ਵੀ ਅੱਜ ਜਿਹੜਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਕਸ਼ਨ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।